ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 10 ਦਸੰਬਰ 2014 25 ਮਗਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਤੇ ਕੀ ਹੈ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਮੁੱਦਾ? ਦੇਖੋ, ਅੱਜ 10 ਦਸੰਬਰ ਦਾ ਦਿਨ ਹੈ ਜੀ ਤੇ ਦੁਨੀਆ ਭਰ 'ਚ ਜਿੱਥੇ ਵੀ ਸੱਭਿਅਕ ਲੋਕ ਵਸਦੇ ਨੇ, ਜਿਹੜੇ ਮਨੁੱਖਤਾ ਨੂੰ ਪਿਆਰ ਕਰਦੇ ਨੇ, ਜਿਹੜੇ ਮਨੁੱਖੀ ਹੱਕਾਂ ਪ੍ਰਤੀ ਜਾਗਰੂਕ ਨੇ ਜੀ, ਉਹ ਇਸ ਦਿਨ ਨੂੰ ਮਨੁੱਖੀ ਹੱਕ ਦਿਵਸ ਜਾਂ ਹਿਊਮਨ ਰਾਈਟਸ ਡੇ ਵਜੋਂ ਯਾਦ ਕਰ ਰਹੇ ਨੇ। ਕਈ ਥਾਂ ਤੇ ਕੈਂਡਲ ਲਾਈਟ ਵਿਜਲ ਨੇ, ਕਈ ਥਾਂ ਪ੍ਰੋਟੈਸਟ ਨੇ, ਰੈਲੀਜ਼ ਨੇ, ਪ੍ਰੈਸ ਕਾਨਫਰੰਸ ਕੀਤੀਆਂ ਗਈਆਂ, ਸਟੇਟਮੈਂਟਸ ਇਸ਼ੂ ਹੋਈਆਂ ਨੇ। ਕਿਉਂਕਿ ਬਹੁਤ ਵਾਰ ਇਹ ਗੱਲ ਸਾਡੀ ਕੌਮ ਦੇ ਹਵਾਲੇ ਨਾਲ ਜੇ ਮੈਂ ਕਰਾਂ ਤੇ ਅਸੀਂ ਆਪਣੇ ਦਾਇਰਾ ਕਾਰ 'ਚ ਰਹਿੰਦੇ ਹਾਂ, ਬਹੁਤ ਕੁਛ ਆਪਣੇ ਬਾਰੇ ਜਾਂ ਆਪਣੇ ਇਤਿਹਾਸ ਬਾਰੇ, ਬੀਤੇ ਦੇ ਘੱਲੂਘਾਰਿਆਂ ਬਾਰੇ ਜਾਂ ਅੱਜ ਦੇ ਚੈਲੰਜਸ ਬਾਰੇ ਤਾਂ ਗੱਲ ਕਰਦੇ ਹਾਂ। ਜੀ, ਕਈ ਵਾਰ ਅਸੀਂ ਇਸ ਗੱਲ ਦਾ ਸ਼ਿਕਵਾ ਵੀ ਕਰਦੇ ਹਾਂ, ਸ਼ਿਕਾਇਤ ਵੀ ਕਰਦੇ ਹਾਂ ਕਿ ਜੀ ਸਾਡੇ ਨਾਲ ਇੰਨਾ ਕੁਛ ਹੋ ਰਿਹਾ ਹੈ ਤੇ ਕੋਈ ਦੂਸਰਾ ਸਾਡੀ ਮਦਦ ਤੇ ਕਿਉਂ ਨਹੀਂ ਆਉਂਦਾ ਜਾਂ ਕੋਈ ਆਵਾਜ਼ ਨਹੀਂ ਉਠਾਉਂਦਾ। ਜੀ, ਪਰ ਅਸੀਂ ਇਹ ਸਵਾਲ ਵੀ ਆਪਣੇ ਆਪ ਨੂੰ ਪੁੱਛੀਏ ਕਿ ਜਦੋਂ ਅਸੀਂ ਇਸ ਧਰਤੀ ਦੇ ਉੱਤੇ ਲਗਭਗ 7 ਬਿਲੀਅਨ ਲੋਕਾਂ ਦੀ ਗੱਲ ਕਰਦੇ ਔਰ ਦੁਨੀਆ ਦੇ ਵਿੱਚ ਜਿਸ ਕਿਸਮ ਦੇ ਰਜੀਮ, ਜ਼ੁਲਮ ਥਾਂ ਥਾਂ ਹੁੰਦੇ ਨੇ, ਉਸ ਦਾ ਸ਼ਿਕਾਰ ਲੋਕ ਉੱਥੋਂ ਕੋਈ ਮਾਰੇ ਜਾਂਦੇ ਨੇ, ਕੁਝ ਬਚ ਬਚਾ ਕੇ ਦੂਸਰੀਆਂ ਥਾਵਾਂ ਤੇ ਆਉਂਦੇ ਨੇ, ਅਸੀਂ ਕਿੰਨਾ ਕੁ ਆਪਣੇ ਦਾਇਰਾ ਕਾਰ ਤੋਂ ਨਿਕਲ ਕੇ ਉਹਨਾਂ ਤੱਕ ਆਊਟਰੀਚ ਕਰਦੇ ਹਾਂ, ਉਹਨਾਂ ਨੂੰ ਮਿਲਦੇ ਹਾਂ ਜੀ, ਜਾਂ ਉਹਨਾਂ ਦੇ ਨਾਲ ਹੱਕ ਦਾ ਹਾਂ ਦਾ ਨਾਰਾ ਮਾਰਦੇ। ਸੋ ਮੈਂ ਸਮਝਦਾ ਵੀ ਇਹ 10 ਦਸੰਬਰ ਦਾ ਦਿਨ ਬੜੀ ਅਹਿਮੀਅਤ ਰੱਖਦਾ ਹੈ ਕਿ ਇਸ ਹਵਾਲੇ ਨਾਲ ਘੱਟੋ ਘੱਟ ਦੁਨੀਆ ਦੇ ਵਿੱਚ ਇੱਕ ਅਵੇਅਰਨੈਸ ਹੈ ਔਰ ਲੋਕ ਇਹ ਸਮਝਦੇ ਨੇ, ਜਾਣਦੇ ਨੇ ਕਿ ਸਾਡੇ ਸਭ ਦੇ ਹਿੱਤ ਔਰ ਹੱਕ ਜੁੜੇ ਹੋਏ ਨੇ। ਜੀ, ਜੀ, ਜੇ 10ਵੇਂ ਪਾਤਸ਼ਾਹ ਨੇ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਬੋ, ਔਰ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਹਵਾਲੇ ਨਾਲ ਉੱਤੇ ਸਾਰੀ ਬਾਣੀ ਸਾਡੀ ਗੁਰੂ ਗ੍ਰੰਥ ਸਾਹਿਬ ਵੀ ਉਸ ਏਕ ਪਿਤਾ ਏਕਸ ਕੇ ਹਮ ਬਾਰਕ ਜੀ, ਕਿ ਇੱਕ ਨਿਰੰਕਾਰ ਪਿਤਾ ਔਰ ਅਸੀਂ ਉਸ ਦੇ ਬੱਚੇ ਹਾਂ। ਔਰ ਮਨੁੱਖੀ ਹੱਕਾਂ ਦੀ ਗੱਲ ਨੂੰ ਸਿੱਖੀ ਡਿਫਾਈਨ ਕਰਦੀ ਹੈ। ਗੁਰੂ ਨਾਨਕ ਸਾਹਿਬ ਏਮਨਾਬਾਦ ਸ਼ਹਿਰ 'ਚ ਖਲੋ ਕੇ ਇਹ ਬੜੀ ਬੁਲੰਦ ਸੁਰ ਦੇ ਵਿੱਚ ਦੋਨੋਂ ਪਾਸੇ, ਇੱਕ ਪਾਸੇ ਲੋਧੀ ਪਠਾਨ ਨੇ, ਦੂਸਰੇ ਪਾਸੇ ਮੁਗਲ ਤੁਰਕ ਨੇ, ਉਹਨਾਂ ਦੀ ਲੜਾਈ ਹੁੰਦੀ ਹੈ। ਤੁਰਕ ਪਠਾਨਾ ਭਈ ਲੜਾਈ, ਇੱਕ ਪਾਸੇ ਪਠਾਨ ਨੇ, ਇੱਕ ਪਾਸੇ ਤੁਰਕ ਨੇ। ਔਰ ਤੁਰਕ ਉਹਨਾਂ ਦਾ ਹੱਥ ਉੱਪਰ ਰਹਿੰਦਾ ਹੈ ਕਿਉਂਕਿ ਉਹਨਾਂ ਕੋਲ ਤੁਬਕ ਹੈ, ਉਹਨਾਂ ਦੇ ਕੋਲ ਬੰਦੂਕ ਹੈ, ਗਨ ਪਾਊਡਰ ਹੈ। ਜੀ, ਲੇਕਿਨ ਜਿਵੇਂ ਫਿਰ ਉਹ ਤੁਰਕੀ ਫੌਜ ਜ਼ੁਲਮ ਕਰਦੀ ਹੈ ਜਿਸ ਦੇ ਵਿੱਚ ਆਮ ਲੋਕ, ਕੋਈ ਹਿੰਦੂ ਮੁਸਲਮਾਨ ਦਾ ਕੋਈ ਰੌਲਾ ਨਹੀਂ, ਕੋਈ ਹਾਕਮ ਔਰ ਜਿਹੜੇ ਪਹਿਲੇ ਸੀ ਉਹਦੇ 'ਚ ਜੇ ਗੁਰੂ ਨਾਨਕ ਸਾਹਿਬ ਦੀ ਅਸੀਂ ਬਾਣੀ ਦੇਖੀਏ ਤੇ ਉਹਨਾਂ ਨੇ ਈਵਨ ਹਰ ਜਿਹੜੀ ਵਰਗ 'ਚੋਂ ਆਉਣ ਵਾਲੀਆਂ ਇਸਤਰੀਆਂ ਕਿਵੇਂ ਉਹ ਬੇਪਤ ਹੋਈਆਂ ਉਹਨਾਂ ਦਾ ਪੂਰਾ ਵੇਰਵੇ ਦੇ ਨਾਲ ਗੱਲ ਕੀਤੀ ਹੈ। ਔਰ ਇੱਥੋਂ ਤੱਕ ਗੁਰੂ ਸਾਹਿਬ ਨੇ ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ। ਜੀ, ਕਿ ਵੀ ਅੱਜ ਕਿਵੇਂ ਉਹੀ ਔਰਤਾਂ ਜਿਨ੍ਹਾਂ ਨੂੰ ਕਦੇ ਜਿਹੜਾ ਉਹ ਉਸ ਸੁੱਖ ਤੋਂ ਵੇਲ ਨਹੀਂ ਸੀ, ਗਰੀ ਛੁਹਾਰੇ ਖਾਂਦੀਆਂ, ਮਾਨਣ ਸੇਜੜੀਆਂ, ਇਸ ਕਿਸਮ ਦੀ ਜ਼ਿੰਦਗੀ ਸੀ ਉਹਨਾਂ ਦੀ, ਅੱਜ ਜਿਹੜੀ ਹੈ ਉਹਨਾਂ ਦੇ ਵਿੱਚ ਜਿਹੜੀ ਹੈ ਉਹ ਸਿਲਕ ਨਾਲ ਬੰਨੀਆਂ ਹੋਈਆਂ, ਰੱਸੀਆਂ ਨਾਲ ਬੰਨੀਆਂ ਹੋਈਆਂ ਨੇ। ਔਰ ਧਨ ਜੋਬਨ ਹੋਏ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਕਿ ਵੀ ਅੱਜ ਧਨ ਵੀ ਔਰ ਜੋਬਨ ਵੀ, ਜਵਾਨੀ ਵੀ, ਇਹ ਵੈਰੀ ਬਣ ਗਏ ਨੇ ਜਿਨ੍ਹਾਂ ਨੇ ਕਦੇ ਉਲਝਾਇਆ ਹੋਇਆ ਸੀ। ਸੋ ਉਸ ਸਾਰੇ ਨੂੰ ਬਿਆਨਣ ਤੋਂ ਬਾਅਦ ਗੁਰੂ ਸਾਹਿਬ ਨੇ ਬੁਲੰਦ ਸੁਰ ਦੇ ਵਿੱਚ ਫਰਮਾਇਆ। ਔਰ ਇਸ ਤੋਂ ਵੱਧ ਕੇ ਜੰਗ ਦੇ ਹੀ ਮੌਕੇ ਤੇ ਨਹੀਂ, ਕੁੱਲ ਮਿਲਾ ਕੇ ਜਦੋਂ ਮਨੁੱਖੀ ਹੱਕਾਂ ਦੀ ਗੱਲ ਹੁੰਦੀ ਹੈ, ਔਰਤਾਂ ਦੇ ਹੱਕਾਂ ਦੀ ਗੱਲ ਉਸ ਜੰਗ ਦੇ ਦੌਰ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਆਨੀ। ਔਰ ਫਿਰ ਆਮ ਲੋਕਾਂ ਦੀ ਗੱਲ ਜਦੋਂ ਉਹ ਬਾਬਰ ਦੀ ਫੌਜ ਨੂੰ ਹੀ ਪਾਪ ਦੀ ਜੰਜ ਕਹਿੰਦੇ ਨੇ ਜੀ, ਤੇ ਫਿਰ ਇਹ ਵੀ ਡਿਫਾਈਨ ਕੀਤਾ ਹਿਊਮਨ ਰਾਈਟਸ ਨੂੰ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸ਼ੀਹੋ ਮਾਰੇ ਪੈ ਵੱਗੇ ਖਸਮੈ ਸੋ ਪਰਸੋਈ।
ਹੁਣ ਸਕਤਾ ਸ਼ਕਤੀ ਤੋਂ ਹੈ ਸ਼ਕਤੀਵਾਨ, ਕਿ ਦੋ ਸ਼ਕਤੀਵਾਨ, ਦੋ ਪਾਵਰਫੁਲ ਆਪਸ ਦੇ ਵਿੱਚ ਘੁਲਦੇ ਨੇ, ਡਿਊਲ ਕਰਦੇ ਨੇ ਜੀ। ਇੱਕ ਮਾਰਿਆ ਜਾਂਦਾ ਹੈ, ਇੱਕ ਜਿੱਤ ਜਾਂਦਾ ਹੈ, ਇੱਕ ਹਾਰ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਕੋਈ ਰਿਗਰੈਟ ਨਹੀਂ ਹੈ, ਕੋਈ ਕੰਪਲੇਨ ਨਹੀਂ ਹੈ ਜੀ। ਪਰ ਜੇ ਇੱਕ ਧਿਰ ਦੂਸਰੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ, ਇੱਜੜ ਵਾਂਗ ਨੇ, ਹੁਣ ਇੱਜੜ ਡਿਫੈਂਡ ਨਹੀਂ ਕਰ ਸਕਦਾ ਔਰ ਇੱਜੜ ਦੇ ਉੱਤੇ ਆ ਕੇ ਸ਼ੇਰ ਪਏ, ਸਕਤਾ ਸੀਹੋ ਮਾਰੇ ਪੈ ਵਗਿਆ, ਆ ਕੇ ਉਹ ਵਗ ਦੇ ਉੱਤੇ ਪਏ, ਉਹਨਾਂ ਨੂੰ ਮਾਰੇ ਤੇ ਖਸਮੈ ਸੋ ਪਰਸੋਈ, ਕਿ ਫਿਰ ਜਿਹੜਾ ਉਸ ਵਗ ਦਾ, ਉਸ ਇੱਜੜ ਦਾ ਖਸਮ ਹੈ, ਮਾਲਕ ਹੈ, ਇਹ ਰੂਲਰਸ ਵਰ ਗੱਲ ਹੈ ਕਿ ਉਹ ਉਸ ਦੇ ਲਈ ਆਨਸਰੇਬਲ ਹੈ। ਸੋ ਜ਼ਾਹਰ ਹੈ ਇਹੀ ਜਦੋਂ ਅਸੀਂ ਅੱਜ ਹਿਊਮਨ ਰਾਈਟਸ ਡੇ ਦੇ ਹਵਾਲੇ ਨਾਲ ਗੱਲ ਕਰਾਂਗੇ, ਇਸ ਦੇ ਪਿਛੋਕੜ ਬਾਰੇ ਮੈਂ ਜ਼ਰੂਰ ਦੱਸਣਾ ਚਾਹੁੰਦਾ, ਕਿਉਂਕਿ ਬਹੁਤ ਵਾਰ ਇਹ ਗੱਲ ਤਾਂ ਹੁਣ ਪ੍ਰਚਲਿਤ ਹੈ ਹਿਊਮਨ ਰਾਈਟਸ ਡੇ, ਪਰ ਇਹਦੀ ਥੋੜੀ ਜਿਹੀ ਹਿਸਟਰੀ ਸਮਝਣੀ ਜ਼ਰੂਰੀ ਹੈ ਕਿ ਵੀ ਇਹ ਕਿਵੇਂ ਹੋਣ ਚ ਆਇਆ, ਚਾਰਟਰ ਹੈ ਕੀ ਇਹ ਸੱਚਮੁੱਚ ਕਾਨੂੰਨ ਹੈ ਜਿਹੜਾ ਮੰਨਣਾ ਹੈ ਹਰ ਇੱਕ ਨੇ। ਔਰ ਉਹ ਦੇਸ਼ 193 ਦੇਸ਼ ਨੇ ਇਸ ਵੇਲੇ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਇਸ ਚਾਰਟਰ ਆਫ ਹਿਊਮਨ ਰਾਈਟਸ ਨੂੰ ਮੰਨਦੇ ਨੇ, ਪਰ ਇਹਦੇ ਬਾਵਜੂਦ ਉਹਨਾਂ ਦੇਸ਼ਾਂ ਦੇ ਵਿੱਚ ਕਿਵੇਂ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਹੋ ਰਹੀਆਂ ਨੇ, ਕਿਵੇਂ ਲਗਾਤਾਰਤਾ ਦੇ ਨਾਲ ਜਿਹੜਾ ਚੈਲੰਜ ਕੀਤਾ ਜਾ ਰਿਹਾ ਹੈ। ਔਰ ਮੈਂ ਸਮਝਦਾ ਹਾਂ ਵੀ ਸਿੱਖਾਂ ਨੇ ਵੀ ਇਸ ਮਾਮਲੇ ਦੇ ਵਿੱਚ ਕਾਫੀ ਅਵੇਅਰਨੈਸ ਲੈਵਲ ਲਿਆਂਦਾ ਹੈ। ਅੱਜ ਓਟਵਾ ਦੇ ਵਿੱਚ ਵੀ ਇਸ ਸੰਬੰਧੀ ਜਿਹੜਾ ਉਹ ਐਕਟੀਵਿਟੀ ਚੱਲ ਰਹੀ ਸੀ। ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਨੇ ਰੈਲੀ ਔਰ ਮਾਰਚ ਕੀਤਾ, ਪ੍ਰੈਸ ਕਾਨਫਰੰਸ ਕੀਤੀ, ਔਰ ਸਰਬਜੀਤ ਸਿੰਘ ਘੁਮਾਣ ਜਿਹੜੇ ਉਹਨਾਂ ਦੇ ਜਨਰਲ ਸੈਕਟਰੀ ਨੇ ਅੱਜ ਗੱਲਬਾਤ ਵੀ ਕਰਨਗੇ TV 84 ਨਿਊਜ਼ ਤੇ ਜੀ। ਇਸੇ ਤਰ੍ਹਾਂ ਜਲੰਧਰ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕੈਂਡਲ ਲਾਈਟ ਵਿਜਲ ਰੱਖਿਆ ਸੀ, ਔਰ ਗਲੋਬਲੀ ਸਾਰੇ ਪਾਸੇ ਇਸ ਦੇ ਉੱਤੇ ਐਕਟੀਵਿਟੀ ਹੋ ਰਹੀ ਹੈ। ਔਰ ਮੈਂ ਖਾਸ ਤੌਰ ਤੇ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ ਇਹ ਜ਼ੋਰਦਾਰ ਅਪੀਲ ਵੀ ਕਰਾਂਗਾ। ਮੇਰੇ ਕੋਲ ਉੱਥੋਂ ਦੀ ਪ੍ਰੈਸ ਰਿਲੀਜ਼ ਆਈ ਹੋਈ ਹੈ ਕਾਫੀ ਦਿਨਾਂ ਤੋਂ ਕਿ ਏਸੀ ਸਿੱਖ ਜੈਨੋਸਾਈਡ ਰਿਮੈਂਬਰੈਂਸ ਮਾਰਚ ਉਹਨਾਂ ਨੇ ਨਵੰਬਰ 84 ਨੂੰ ਹੀ ਆਧਾਰ ਰੱਖਿਆ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਨੂੰ, ਲੇਕਿਨ ਉਹਨਾਂ ਨੇ 13 ਦਸੰਬਰ ਦਾ ਦਿਨ ਚੁਣਿਆ ਜਿਸ ਦਿਨ ਕਿ ਉਹਨਾਂ ਨੇ ਸਟੇਟ ਲਾਇਬ੍ਰੇਰੀ ਆਫ ਵਿਕਟੋਰੀਆ ਮੈਲਬਰਨ ਤੋਂ ਫੈਡਰੇਸ਼ਨ ਸਕੁਅਰ ਮੈਲਬਰਨ ਤੱਕ, ਕਿਉਂਕਿ ਮੈਲਬਰਨ ਦੇ ਵਿੱਚ ਆਰਗੇਨਾਈਜ਼ ਹੋ ਰਿਹਾ ਇਹ ਸਿੱਖ ਜੈਨੋਸਾਈਡ ਰਿਮੈਂਬਰੈਂਸ ਮਾਰਚ ਰੱਖਿਆ 9 ਵਜੇ ਤੋਂ 1 ਵਜੇ ਤੱਕ। ਔਰ ਇਸ ਦੀ ਖਾਸੀਅਤ ਇਹ ਹੈ ਕਿ ਵੀ ਇਹਦੇ ਵਿੱਚ ਬਾਕੀ ਕਮਿਊਨਿਟੀਜ਼ ਦੇ ਜਿਹੜੇ ਰਿਪਰੈਜ਼ੈਂਟੇਟਿਵ ਲੋਕ ਨੇ ਉਹ ਵੀ ਸ਼ਾਮਲ ਹੋਣਗੇ, ਇਲੈਕਟਿਡ ਆਫੀਸ਼ੀਅਲਸ ਵੀ, ਕੁਛ MPs, ਕੁਛ ਸਟੇਟ ਲੈਜਿਸਲੇਚਰ ਉਹ ਵੀ ਸ਼ਮੂਲੀਅਤ ਕਰਨਗੇ, ਔਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ। ਉਹਨਾਂ ਨੇ ਮੈਨੂੰ ਵੀ ਇਸ ਦੇ ਲਈ ਜਿਹੜਾ ਹੈ ਉਹ ਸੱਦਾ ਦਿੱਤਾ ਸੀ, ਪਰ ਮੈਂ ਕੁਛ ਕਾਰਨਾਂ ਕਰਕੇ ਜਾ ਨਹੀਂ ਸਕਦਾ। ਸੋ ਇਸ ਲਈ ਮੈਂ ਇਹ ਜ਼ਰੂਰ ਅਪੀਲ ਕਰਾਂਗਾ ਜਿਹੜੇ ਵੀ ਕੌਮੀ ਆਵਾਜ਼ ਰੇਡੀਓ ਰਾਹੀਂ ਜਾਂ ਡਾਇਰੈਕਟਲੀ ਇੰਟਰਨੈਟ ਰਾਹੀਂ ਜੁੜੇ ਨੇ ਇਸ ਪ੍ਰੋਗਰਾਮ ਨਾਲ ਕਿ ਆਪਣਾ ਜਿਹੜਾ 13 ਦਸੰਬਰ ਦਾ ਦਿਨ ਹੈ ਇਹ ਮਾਰਕ ਕਰ ਲੈਣ ਆਪਣੇ ਕੈਲੰਡਰ ਤੇ। ਔਰ ਇਹ ਮੌਕਾ ਹੁੰਦਾ ਹੈ ਜਿਹਦੇ 'ਚ ਕਿ ਅਸੀਂ ਆਪਣੀ ਆਵਾਜ਼ ਦੂਸਰਿਆਂ ਦੇ ਨਾਲ ਰਲਾ ਕੇ ਬੁਲੰਦ ਸੁਰ ਦੇ ਵਿੱਚ ਦਿੰਦੇ ਹਾਂ। ਔਰ ਸਾਡਾ ਇਹ ਕੇਸ ਜਿਹੜਾ ਹੈ ਇੰਨਾ ਹੱਕ ਸੱਚ ਦੇ ਉੱਤੇ ਆਧਾਰਿਤ ਹੈ ਕਿ ਇਹ ਦੁਨੀਆ ਦੀ ਕਿਸੇ ਵੀ ਅਦਾਲਤ ਦੀ ਸਕਰੂਟਨੀ ਨੂੰ ਸਟੈਂਡ ਕਰ ਸਕਦਾ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅੱਜ ਹੀ ਇੱਕ ਭੈਣ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਮੈਨੂੰ ਕਹਿਣ ਲੱਗੇ ਕਿ ਵੀ ਐਸਾ ਕਿਉਂ ਹੁੰਦਾ ਹੈ ਕਿ ਜਦੋਂ ਕੋਈ ਚੰਗਾ ਕੰਮ ਕੋਈ ਕਰਨ ਲੱਗਦਾ ਹੈ ਤੇ ਉਸ ਦੇ ਵਿੱਚ ਰੁਕਾਵਟ ਵਾਲੇ ਆ ਜਾਂਦੇ ਨੇ, ਉਸ ਦੇ ਬਰਾਬਰ ਤੇ ਹੀ ਕੋਈ ਹੋਰ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਦੋ ਸ਼ਬਦ ਨੇ, ਹੈ ਤਾਂ ਭਾਵੇਂ ਸੰਸਕ੍ਰਿਤ ਜ਼ਬਾਨ ਦੇ ਨੇ, ਪਰ ਕਹਿਣ ਲਈ ਕਿਉਂਕਿ ਬਾਕੀ ਜ਼ਬਾਨ 'ਚ ਮੈਨੂੰ ਨਹੀਂ ਲੱਗਦਾ ਕਿ ਵੀ ਇਸ ਦਾ ਕੀ ਪੈਰਲਲ ਹੈ। ਹਾਲਾਂਕਿ ਤੁਸੀਂ ਕੋਈ ਨਾ, ਉਹਨਾਂ ਨੇ ਦੋ ਸ਼ਬਦ ਨੇ ਕਿ ਈਰਸ਼ਾ ਇੱਕ ਸਪਰਧਾ। ਈਰਖਾ ਹੈ ਜਿਹੜੀ ਕਿ ਤੁਸੀਂ ਕਿਸੇ ਨੂੰ ਕਿਸੇ ਦਾ ਕੰਮ ਦੇਖਦੇ ਹੋ, ਤੁਹਾਨੂੰ ਲੱਗਦਾ ਹੈ ਕਿ ਵੀ ਇਸ ਦੇ ਵਿੱਚ ਤੁਸੀਂ ਰੁਕਾਵਟ ਕਿਵੇਂ ਪਾਣੀ ਹੈ, ਨਹੀਂ ਤੇ ਸਪਰਧਾ ਹੁੰਦੀ ਹੈ ਕਿ ਜਿਹਦੇ ਨਾਲ ਤੁਸੀਂ, ਜਿਵੇਂ ਗੁਰਬਾਣੀ ਦੇ ਵਿੱਚ ਸਾਨੂੰ ਇਹ ਆਧਾਰ ਮਿਲਦਾ ਹੈ ਕਿ ਵੀ ਜਿਹੜੀਆਂ ਰੂਹਾਂ ਮਿਲੀਆਂ ਹੋਈਆਂ ਨੇ ਨਿਰੰਕਾਰ ਨਾਲ ਉਹਨਾਂ ਨੂੰ ਤਿਨਾਂ ਦੇਖ ਮਨ ਚਾਓ ਉਠੰਦਾ, ਕਿ ਵੀ ਉਹਨਾਂ ਨੂੰ ਦੇਖ ਕੇ ਮੇਰੇ ਮਨ 'ਚ ਵੀ ਚਾਅ ਆਉਂਦਾ ਕਿ ਕਿਵੇਂ ਮੈਂ ਆਪਣੇ ਪਿਆਰੇ ਨੂੰ ਮਿਲਾਂ, ਕਿਵੇਂ ਆਪਣੇ ਪ੍ਰੀਤਮ ਨੂੰ ਮਿਲਾਂ, ਕਿਵੇਂ ਨਿਰੰਕਾਰ ਨੂੰ ਪਾਵਾਂ। ਹੁਣ ਬਜਾਏ ਕਿ ਜਿਹੜੀ ਜੁੜੀ ਹੋਈ ਰੂਹ ਹੈ ਜਾਂ ਜਿਹੜਾ ਰੱਬ ਵੱਲ ਤੁਰਿਆ ਹੋਇਆ ਉਸ ਦੇ ਰਸਤੇ 'ਚ ਤੁਸੀਂ ਰੁਕਾਵਟ ਪਾਓ, ਤੁਸੀਂ ਉਸ ਤੋਂ ਉਤਸ਼ਾਹ ਲਓ, ਉਹ ਤੁਹਾਨੂੰ ਇਨਸਪਾਇਰ ਕਰੇ,
ਮੋਟੀਵੇਟ ਕਰੇ ਕਿ ਉਸ ਐਗਜ਼ਾਮਪਲ ਨੂੰ ਦੇਖ ਕੇ ਤੁਸੀਂ ਵੀ ਅੱਗੇ ਵੱਧ ਕੇ ਕੁਝ ਕਰਨਾ ਚਾਹੋ। ਸੋ ਮੈਂ ਸਮਝਦਾ ਹਾਂ ਵੀ ਜਥੇਬੰਦੀ ਕੋਈ ਇੱਕ ਦਾ ਕੰਮ ਨਹੀਂ ਹੈ, ਮਲਟੀਪਲ ਵੀ ਹੋਣ, ਕੋਈ ਹਰਜ਼ ਨਹੀਂ ਹੈ, ਪਰ ਜਦੋਂ ਉਹ ਕ੍ਰਾਸ ਪਰਪਸਿਸ ਤੇ ਕੰਮ ਕਰਦੀ ਹੈ ਕਿ ਇੱਕ ਦਾ ਜਿਹੜਾ ਰਸਤਾ ਹੈ ਉਹ ਰੋਕਣ ਦਾ ਯਤਨ ਹੈ, ਜਾਂ ਉਸ ਦੇ ਪੈਰਲਲ ਕੋਈ ਐਕਟੀਵਿਟੀ ਹੁੰਦੀ ਹੈ, ਜਾਂ ਉਸ ਜਿਹੜਾ ਕੋਈ ਕਰਨ ਵਾਲਾ ਹੈ ਉਹਦੇ ਖਿਲਾਫ ਤੁਸੀਂ ਇਲਜ਼ਾਮ ਤਰਾਸ਼ੀਆਂ ਸ਼ੁਰੂ ਕਰ ਦਿੰਦੇ ਹੋ, ਔਰ ਉਹਦੇ 'ਚ ਬਹੁਤ ਵਾਰੀ ਈਰਖਾ ਹੁੰਦੀ ਹੈ। ਜਾਂ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹ ਉਹ ਜਿਹੜਾ ਜਿਨ੍ਹਾਂ ਦੇ ਨਾਲ ਸਾਡੀ ਲੜਾਈ ਹੈ ਉਹ ਅਨਸੀਨ ਹੈਂਡ ਵੀ ਤਾਂ ਨਾਲ ਨਾਲ ਚੱਲਦਾ ਹੈ ਜੀ, ਵੀ ਉਹਨਾਂ ਨੇ ਵੀ ਇਸ ਕਿਸਮ ਦਾ ਰੱਖਿਆ ਹੁੰਦਾ ਹੈ ਕਿ ਵੀ ਤੁਸੀਂ ਕੋਈ ਐਕਟੀਵਿਟੀ ਰੱਖੋ, ਉਹਨਾਂ ਨੇ ਨਾਲ ਹੀ ਨਾਲ ਕੋਈ ਨਾ ਕੋਈ ਖਿਲਾਫ ਜਿਹੜੀ ਹੈ ਉਹ ਲਾਈਨ ਸ਼ੁਰੂ ਕਰ ਦੇਣੀ ਹੁੰਦੀ ਹੈ। ਪਰ ਮੈਂ ਸਮਝਦਾ ਹਾਂ ਵੀ ਸਾਡਾ ਐਟੀਟਿਊਡ ਪੰਥ ਪ੍ਰਸਤ ਸਿੱਖ ਹੋਣ ਦੇ ਨਾਤੇ ਇਹੀ ਹੋਣਾ ਚਾਹੀਦਾ ਹੈ ਕਿ ABC ਕੋਈ ਆਰਗੇਨਾਈਜ਼ ਕਰੇ, ABC ਕਿਸੇ ਕੋਲ ਫਰੰਟਲ ਰੋਲ ਹੋਏ, ABC ਕਿਸੇ ਦੀ ਫੋਟੋ ਛਪਦੀ ਹੋਏ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਜੇ ਸਾਨੂੰ ਲੱਗਦਾ ਹੈ ਵੀ ਜਿਹੜਾ ਕਿਸੇ ਵੱਲੋਂ ਕੀਤਾ ਜਾ ਰਿਹਾ ਕੰਮ ਹੈ ਉਹ ਪੰਥ ਦੀ ਚੜ੍ਹਦੀ ਕਲਾ ਲਈ ਹੈ, ਕੌਮ ਦੀ ਚੜ੍ਹਦੀ ਕਲਾ ਲਈ, ਕੌਮ ਦਾ ਘਰ ਬਣਾਉਣ ਲਈ ਹੈ, ਇਸ ਚੋਂ ਕੌਮ ਦਾ ਭਲਾ ਹੈ, ਤਾਂ ਫਿਰ ਮੈਂ ਸਮਝਦਾ ਭਾਵੇਂ ਉਹ ਡੋਨੇਟ ਕਰਨ ਦੀ ਗੱਲ ਹੈ, ਫਿਜ਼ੀਕਲ ਪਾਰਟਿਸਿਪੇਸ਼ਨ ਦੀ ਗੱਲ ਹੈ, ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸਪੋਰਟ ਦੀ ਗੱਲ ਹੈ। ਸੋ ਜਿੱਥੇ ਜਿੱਥੇ ਵੀ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਦਾ, ਕੋਈ ਰੈਲੀ ਰੱਖੇ, ਕੋਈ ਕੈਂਡਲ ਲਾਈਟ ਵਿਜਲ ਰੱਖੇ, ਕੋਈ ਸ਼ਹੀਦੀ ਦੀਵਾਨ ਰੱਖੇ, ਕੋਈ ਅਦਰਵਾਈਜ਼ ਹੋਏ, ਉਹਦੇ 'ਚ ਜਿਹੜੀ ਪਾਰਟਿਸਿਪੇਸ਼ਨ ਹੈ ਫਿਜ਼ੀਕਲ, ਕਿਉਂਕਿ ਇਹ ਠੀਕ ਹੈ ਕਿ ਵੀ ਅਸੀਂ ਵੀ ਕਹਿੰਦੇ ਹਾਂ ਕਿ ਬੋਤਾ ਸਿੰਘ ਅਰਜਾ ਸਿੰਘ ਦੋ ਹੀ ਕਾਫੀ ਹੁੰਦੇ ਨੇ, ਪਰ ਸਰਟਨਲੀ ਜਦੋਂ ਤੁਹਾਡਾ ਕਾਫਲਾ ਵੱਧਦਾ ਹੈ ਨੰਬਰਸ ਮੈਟਰ ਵੀ ਕਰਦੇ ਨੇ ਕਈ ਥਾਵਾਂ ਤੇ, ਖਾਸ ਤੌਰ ਤੇ ਜਦੋਂ ਤੁਸੀਂ ਪਬਲਿਕ ਆਫੀਸ਼ੀਅਲਸ ਨੂੰ ਇਨਵਾਈਟ ਕਰਦੇ ਹੋ, MPs ਨੂੰ ਇਨਵਾਈਟ ਕਰਦੇ ਹੋ ਜਾਂ ਕਾਂਗਰਸਮੈਨ ਨੂੰ ਇਨਵਾਈਟ ਕਰਦੇ ਹੋ, ਤੇ ਜਿੰਨੀ ਵੱਡੀ ਗੈਦਰਿੰਗ ਹੋਏਗੀ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਸਾਡਾ ਵੋਟ ਬੈਂਕ ਹੈ ਜੀ, ਉਹਨਾਂ ਨੂੰ ਵੀ ਲੱਗਦਾ ਹੈ ਵੀ ਜਿਸ ਗੱਲ ਦੇ ਲਈ, ਜਿਸ ਕਾਜ਼ ਦੇ ਲਈ ਉਹਨਾਂ ਨੇ ਆਵਾਜ਼ ਉਠਾਈ ਹੈ ਉਸ ਕਾਜ਼ ਦੇ ਕੋਈ ਫਾਲੋਅਰ ਹੈ ਨਹੀਂ, ਕਿਉਂਕਿ ਮਿਸ ਇਨਫੋਰਮੇਸ਼ਨ ਤਾਂ ਇੰਡੀਅਨ ਸਿਸਟਮ ਔਰ ਉਹਨਾਂ ਦੇ ਟੌਂਟ ਬਟੌਂਟ ਥਾਂ ਥਾਂ ਜਿਹੜੇ ਨੇ ਪਹੁੰਚਾਉਂਦੇ ਰਹਿੰਦੇ ਨੇ। ਸੋ ਮੈਂ ਇਹ ਫਿਰ ਅਪੀਲ ਕਰਾਂਗਾ, ਜ਼ੋਰਦਾਰ ਅਪੀਲ ਕਰਾਂਗਾ ਆਪਣੇ ਆਸਟ੍ਰੇਲੀਆ ਵਾਸੀ ਗੁਰਸਿੱਖ ਵੀਰਾਂ ਭੈਣਾਂ ਨੂੰ, ਖਾਸ ਤੌਰ ਤੇ ਸਾਡੇ ਬਹੁਤ ਸਾਰੇ ਸਟੂਡੈਂਟ ਜਿਹੜੇ ਪਿਛਲੇ ਪੀਰੀਅਡ 'ਚ ਆਏ, ਕੁਛ ਕੰਮਾਂ ਕਾਰਾਂ ਤੇ ਵੀ ਨੇ ਔਰ ਸਾਨੂੰ ਬਹੁਤ ਪਿਆਰ ਕਰਦੇ ਨੇ, ਬਹੁਤ ਸਾਰਿਆਂ ਨੇ ਇੰਡੀਵਿਜੂਅਲ ਵੀ ਇਹ ਕਿਹਾ ਕਿ ਤੁਸੀਂ ਆਓ, ਔਰ ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿ ਜੀ ਤੁਸੀਂ ਇਸ ਗੱਲ ਨੂੰ ਯਕੀਨੀ ਬਣਾਓ ਵੀ ਤੁਸੀਂ ਉਸ ਪ੍ਰੋਟੈਸਟ ਦੇ ਵਿੱਚ ਪਹੁੰਚੋ। ਸੋ ਇਹ ਮੈਂ ਸਮਝਦਾ ਸੀ ਵੀ ਜ਼ਰੂਰੀ ਹੈ ਇਸ ਇਹ ਇਨਫੋਰਮੇਸ਼ਨ ਦੇਣਾ। ਹੁਣ ਗੱਲ ਅਸੀਂ ਹਿਊਮਨ ਰਾਈਟਸ ਡੇ ਵੱਲ ਮੁੜਦੇ ਹਾਂ। ਸੈਕੰਡ ਵਰਲਡ ਵਾਰ 1939 ਤੋਂ 1945 ਤੱਕ ਚੱਲਿਆ, ਕਰੋੜਾਂ ਲੋਕ ਮਾਰੇ ਗਏ, ਕੋਈ ਦੇਸ਼ ਐਸਾ ਨਹੀਂ ਹੋਏਗਾ ਜਿਹਨੇ ਸਫਰ ਨਹੀਂ ਕੀਤਾ। ਹਾਲਾਂਕਿ ਲੜਾਈ ਭਾਵੇਂ ਨਾ ਯੂਰਪ ਦੇ ਦੇਸ਼ਾਂ ਦੀ ਹੁੰਦੀ ਹੈ, ਉਹਦੇ 'ਚ ਜਰਮਨ ਹੈ, ਇੰਗਲੈਂਡ ਹੈ, ਫਰਾਂਸ ਹੈ, ਰਸ਼ੀਆ ਹੈ, ਅਮਰੀਕਾ ਵੀ ਇਨਵੋਲਵ ਹੋਇਆ, ਪਰ ਕਿਉਂਕਿ ਇਹ ਯੂਰਪੀਅਨ ਦੇਸ਼ਾਂ ਦੀਆਂ ਬਸਤੀਆਂ ਸੀ ਚਾਰ ਚਫੇਰੇ ਜੀ, ਔਰ ਫੌਜਾਂ ਉੱਥੋਂ ਹੀ ਭਰਤੀ ਕਰਕੇ ਲਿਆਂਦੇ ਸੀ, ਜਿਵੇਂ ਲੱਖਾਂ ਸਿੱਖ ਮਰੇ ਨੇ ਇਹਨਾਂ ਦੋ ਵਰਲਡ ਵਾਰਸ ਦੇ ਵਿੱਚ, ਹੋਰ ਭਾਰਤੀ ਵੀ, ਪਾਕਿਸਤਾਨੀ ਪੰਜਾਬ ਦੇ ਜਾਂ ਇਧਰਲੇ ਪੰਜਾਬ ਦੇ ਵੀ, ਮੁਸਲਮਾਨ ਭਰਾ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚੋਂ ਭਰਤੀ ਦੇ ਵਿੱਚ ਸਨ, ਮਰਾਠੇ, ਰਾਜਪੂਤ, ਦੂਸਰੇ ਤੀਸਰੇ ਸਾਰੇ ਅੰਗਰੇਜ਼ਾਂ ਦੀ ਫੌਜਾਂ ਦੇ ਵਿੱਚ ਆ ਕੇ ਦੁਨੀਆ ਭਰ ਦੇ ਵਿੱਚ ਮਰੇ। ਉਸ ਤੋਂ ਬਾਅਦ ਜਿਹੜਾ ਵਿਚਾਰ, ਹਾਲਾਂਕਿ ਲੀਗ ਆਫ ਨੇਸ਼ਨਸ ਪਹਿਲੇ ਸੰਸਾਰ ਜੰਗ ਤੋਂ ਬਾਅਦ ਬਣ ਗਈ ਸੀ ਜੀ, ਲੇਕਿਨ ਉਹ ਕੋਈ ਏਡੀ ਫੰਕਸ਼ਨਲ ਨਹੀਂ ਹੋਈ। ਜੇ ਫੰਕਸ਼ਨਲ ਹੁੰਦੀ ਤਾਂ ਦੂਸਰਾ ਸੰਸਾਰ ਜੰਗ ਨਹੀਂ ਸੀ ਹੋਣਾ। ਤਾਂ ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਦੀ ਕਾਇਮੀ ਹੋਈ, ਔਰ ਉਹਦੇ ਵਿੱਚ ਜਿਹੜਾ ਬਹੁਤ ਵੱਡਾ ਰੋਲ, ਜਦੋਂ ਅੱਜ ਅਸੀਂ 66 ਸਾਲ ਦੀ ਇਸ ਯਾਦ ਨੂੰ ਕਰ ਰਹੇ ਹਾਂ, ਉਸ ਵੇਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਰੂਜ਼ਵੈਲਟ ਸਨ, ਔਰ ਉਹਨਾਂ ਦੀ ਵਾਈਫ, ਜਿਨ੍ਹਾਂ ਨੂੰ ਅਸੀਂ ਅਮਰੀਕਾ 'ਚ ਫਸਟ ਲੇਡੀ ਕਹਿੰਦੇ ਆ ਪ੍ਰੈਜ਼ੀਡੈਂਟ ਦੀ ਵਾਈਫ ਨੂੰ, ਮਿਸਿਸ ਐਲੀਨਰ ਰੂਜ਼ਵੈਲਟ ਜੀ, ਉਸ ਬੀਬੀ ਨੇ ਬੜਾ ਸੈਂਟਰਲ ਰੋਲ ਪਲੇ ਕੀਤਾ ਇਸ ਚਾਰਟਰ ਆਫ ਹਿਊਮਨ ਰਾਈਟਸ, ਜਿਹਨੂੰ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦਾ ਨਾਂ ਦਿੱਤਾ ਗਿਆ ਬੇਸ਼ੱਕ। ਔਰ ਇਹ 10 ਦਸੰਬਰ 1948 ਨੂੰ ਅੱਜ ਦੇ ਦਿਨ ਇਹ ਚਾਰਟਰ ਹਿਊਮਨ ਰਾਈਟਸ, ਜਿਹਦੇ 30 ਆਰਟੀਕਲ ਨੇ ਡਿਫਰੈਂਟ, 1 2 3 4, ਔਰ ਬਾਕੀ ਉਹਦੇ ਵੇਅਰ ਐਜ਼ ਕਿ ਉਹਨਾਂ ਆਰਟੀਕਲਸ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਵੀ ਇਹ ਕਿਉਂ ਜਿਹੜੇ ਨੇ ਅਸੀਂ ਇਹ ਚਾਰਟਰ ਜ਼ਰੂਰੀ ਹੈ। ਔਰ ਫਿਰ UN ਜਨਰਲ ਅਸੈਂਬਲੀ ਨੇ ਇਹਨੂੰ 1950 ਦੇ ਵਿੱਚ ਅਡਾਪਟ ਕੀਤਾ, ਔਰ ਜਦੋਂ ਅਡਾਪਸ਼ਨ ਹੋਈ ਹੈ ਜਨਰਲ ਅਸੈਂਬਲੀ 'ਚ 48 ਦੇਸ਼ ਉਹਦੇ ਹੱਕ ਦੇ ਵਿੱਚ ਆਏ, ਜਿਹੜੇ 6 ਸੀ ਉਹਨਾਂ ਨੇ ਇਸ ਨੂੰ ਜਿਹੜਾ ਉਹ ਐਬਸੈਂਟ ਰਹੇ, 8
8 ਜਿਹੜੇ ਨੇ ਉਹ ਐਬਸੈਂਟ ਰਹੇ ਜੀ। ਔਰ ਜਿਹੜਾ UN ਜਨਰਲ ਅਸੈਂਬਲੀ ਦੇ ਵਿੱਚ 1950 ਚ ਪਾਸ ਹੋਇਆ ਉਹ ਰੈਜ਼ੋਲੂਸ਼ਨ ਨੰਬਰ 423-20 ਸੀ ਔਰ ਉਹਦੇ ਚ ਜਿਹੜਾ ਉਹਨਾਂ ਨੇ ਸਲੋਗਨ ਦਿੱਤਾ ਕਿ ਕਾਮਨ ਸਟੈਂਡਰਡ ਆਫ ਅਚੀਵਮੈਂਟ ਫॉर all peoples and all nations ਕਿ ਇਹ ਇਹਨੂੰ ਰਿਪਰੈਜ਼ੈਂਟ ਕਰਦੇ ਔਰ ਜਿਹੜੇ ਰਾਈਟਸ ਨੇ ਉਹ ਬ੍ਰੌਡ ਰੇਂਜ ਪੋਲੀਟੀਕਲ ਸਿਵਲ ਸੋਸ਼ਲ ਕਲਚਰਲ ਤੇ ਇਕਨੋਮਿਕਲ ਰਾਈਟਸ ਦੀ ਗੱਲ ਹੋਈ ਹੈ ਔਰ ਮੈਂ ਜਸਟ ਕਿਉਂਕਿ ਇੰਨਾ ਵਕਤ ਨਹੀਂ ਹੈ ਕਿ ਮੈਂ ਇਹ ਸਾਰੇ ਚਾਰਟਰ ਨੂੰ ਡੀਟੇਲ ਦੇ ਵਿੱਚ ਡਿਸਕਸ ਕਰਾਂ ਔਰ ਇਹਦੇ ਜਿਵੇਂ ਮੈਂ ਦੱਸਿਆ ਵੀ ਦੇ 30 ਆਰਟੀਕਲ ਨੇ ਆਰਟੀਕਲਸ ਮੈਂ ਨਹੀਂ ਜਾਵਾਂਗਾ ਲੇਕਿਨ ਜਿਹੜੇ ਸਾਡੇ ਵੀਰ ਇੰਟਰਨੈਟ ਨਾਲ ਜੁੜੇ ਨੇ ਜਾਂ ਇਸ ਨੂੰ ਉਹ ਜ਼ਰੂਰ ਇਸ ਨੂੰ ਇਨ ਓਰੀਜਨਲ ਬਹੁਤ ਵਾਰੀ ਅਸੀਂ ਖੱਬੇ ਸੱਜੇ ਗੱਲ ਕਰਦੇ ਲੇਕਿਨ ਜਿਹੜਾ ਅਸਲੀ ਗੱਲ ਹੈ ਉਹਦੀ ਗੱਲ ਨਹੀਂ ਹੁੰਦੀ ਸੋ ਉਹਦੇ 'ਚ ਵੀ ਇਹ ਕਿਉਂ ਵੇਅਰ ਐਜ਼ ਕਿ ਇਸ ਲਈ ਅਸੀਂ ਇਹਨੂੰ ਕਰ ਰਹੇ ਹਾਂ ਉਹਦੀ ਬਿਗਨਿੰਗ ਇੱਥੋਂ ਹੁੰਦੀ ਹੈ ਵੇਅਰ ਐਜ਼ ਦੀ ਜੀ Universal Declaration of Human Rights adopted and proclaimed by United Nations General Assembly Resolution 217A December 10th 1948 whereas recognition of the inherent dignity and of the equal and inalienable rights of all members of the human family is the foundation of freedom, justice and peace in the world ਕਿ ਦੁਨੀਆ ਦੇ ਵਿੱਚ ਜੇ ਅਸੀਂ freedom, justice, peace ਇਸ ਦੀਆਂ ਜੜ੍ਹਾਂ ਦੇਖਣੀਆਂ ਨੇ ਤਾਂ ਫਿਰ ਇਹ ਹੈ ਕਿ ਹਰ ਇਨਸਾਨ ਦੀ ਡਿਗਨਿਟੀ ਉਹਦਾ ਸਵੈਮਾਣ ਔਰ ਉਸ ਦਾ ਬਰਾਬਰ ਦਾ ਹੋਣਾ ਇਸ ਨੂੰ ਰੈਕਗਨਾਈਜ਼ ਕੀਤਾ ਜਾਏ ਵੇਅਰ ਐਜ਼ ਡਿਸਰਿਗਾਰਡ ਐਂਡ ਕੰਟੈਂਪਟ ਫॉर ਹਿਊਮਨ ਰਾਈਟਸ have resulted in barbarous acts which have outraged the conscience of mankind and the advent of a world in which human beings shall enjoy freedom of speech and belief and freedom from fear and want has been proclaimed as the highest aspirations of the common people ਕਿ ਵੀ ਜਦੋਂ ਲੋਕਾਂ ਨੂੰ ਇਹਨਾਂ ਮੁੱਢਲੇ ਹੱਕਾਂ ਤੋਂ ਜਿਹੜਾ ਉਹ ਵਿਛੋੜਿਆ ਜਾਂਦਾ ਹੈ ਜਾਂ ਮਹਿਰੂਮ ਕੀਤਾ ਜਾਂਦਾ ਹੈ ਤੇ ਫਿਰ ਬੜੇ ਜ਼ਾਲਮਾਨਾ ਐਕਟ ਬਾਰਬਰਸ ਐਕਟ ਹੁੰਦੇ ਨੇ ਜਿਹੜੇ ਕਿ ਇਨਸਾਨੀਅਤ ਦੀ ਜ਼ਮੀਰ ਨੂੰ ਵੀ ਝੰਜੋੜ ਕੇ ਰੱਖ ਦਿੰਦੇ ਨੇ ਔਰ ਇੱਕ ਜਿਹੜਾ ਅਕਸਰ ਕੋਟ ਮੈਂ ਦੁਹਰਾਉਂਦਾ ਔਰ ਇਹ ਬੜਾ ਇੰਪੋਰਟੈਂਟ ਹੈ whereas it is essential if a man is not to be compelled to have recourse as a last resort to rebellion against tyranny and oppression that human rights should be protected by the rule of the law ਕਿ ਜੇ ਕਿਸੇ ਬੰਦੇ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਟਿਰਨੀ ਜ਼ੁਲਮ ਔਰ ਓਪਰੈਸ਼ਨ ਜਿਹੜਾ ਗਲਬਾ ਹੈ ਉਸ ਦੇ ਖਿਲਾਫ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ then human rights should be protected by the rule of the law ਫਿਰ ਜਿਹੜੇ ਨੇ ਮਨੁੱਖੀ ਹੱਕਾਂ ਦਾ ਜਿਹੜੀ ਹੈ ਉਹ ਰੱਖਿਆ ਹੋਣੀ ਚਾਹੀਦੀ ਹੈ ਔਰ ਬਾਕੀ ਮੈਂ ਇਸ ਨੂੰ ਵਿੱਚੇ ਹੀ ਛੱਡ ਦਿੰਦਾ ਕਿਉਂਕਿ ਵਕਤ ਦੀ ਸੀਮਾ ਵੀ ਹੈ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਇਹ ਇੱਕ ਬਿਗਨਿੰਗ ਸੀ ਜਿਹਦੇ ਥੱਲੇ ਇਹ ਸ਼ੁਰੂਆਤ ਹੋਈ ਔਰ ਕਿਉਂਕਿ ਅਸੀਂ ਇਸ ਡੇ ਦਾ ਸਿੱਖ ਨੁਕਤਾ ਨਿਗਾਹ ਤੋਂ ਗੁਰੂ ਨਾਨਕ ਸਾਹਿਬ ਦੇ ਉਸ ਸਟੈਂਡ ਤੋਂ ਗੱਲ ਸ਼ੁਰੂ ਕੀਤੀ ਹੈ ਤੇ ਜਦੋਂ ਮੈਂ ਇਹ ਵੇਅਰ ਐਜ਼ ਪੜ੍ਹਿਆ ਜਿਹੜਾ ਕਿ ਉਹਦਾ ਪ੍ਰੀਐਂਬਲ ਹੈ ਚਾਰਟਰ ਦਾ ਤੇ ਇਸ ਨੂੰ ਜੇ ਤੁਸੀਂ ਧਿਆਨ ਨਾਲ ਦੇਖੋ ਤੇ 10ਵੇਂ ਪਾਤਸ਼ਾਹ ਦਾ ਜਿਹੜਾ ਪਰਸ਼ੀਅਨ ਦੇ ਵਿੱਚ ਲਿਖਿਆ ਗਿਆ ਔਰੰਗਜ਼ੇਬ ਨੂੰ ਜ਼ਫਰਨਾਮਾ ਉਸ ਦਾ ਜਿਹੜਾ ਸ਼ੇਅਰ ਹੈ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ ਕਿ ਜੇ ਕਿਸੇ ਮਨੁੱਖ ਨੂੰ ਜਿਵੇਂ ਇਹਨੇ ਕਿਹਾ ਚਾਰਟਰ ਨੇ ਤੇ ਇੱਥੇ ਇਹ ਬੜੀ ਸਪਸ਼ਟਤਾ ਦੇ ਨਾਲ ਗੱਲ ਹੈ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਜੇ ਇਨਸਾਫ ਲੈਣ ਦੇ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ ਕਿ ਫਿਰ ਹੱਥ ਦੇ ਵਿੱਚ ਸ਼ਮਸ਼ੀਰ ਲੈਣਾ ਤਲਵਾਰ ਚੁੱਕਣਾ ਹਥਿਆਰਬੰਦ ਸੰਘਰਸ਼ ਕਰਨਾ ਇਹ ਹੱਕ ਬਨਾਜ਼ਬ ਹੈ ਇਹ ਜਸਟੀਫਾਈਡ ਹੈ ਔਰ ਇਹੀ ਗੱਲ UN ਦਾ ਚਾਰਟਰ ਕਹਿੰਦਾ ਔਰ ਅਸੀਂ ਅੱਜ ਇਸ ਹਿਊਮਨ ਰਾਈਟਸ ਡੇ ਦੇ ਮੌਕੇ ਕੁੱਲ ਦੁਨੀਆ ਭਰ ਦੇ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਮਨੁੱਖੀ ਹੱਕ ਹਾਸਲ ਕਰਨ ਦੇ ਲਈ ਜਿਨ੍ਹਾਂ ਮਨੁੱਖੀ ਹੱਕਾਂ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦਾ ਹੱਕ ਆਜ਼ਾਦੀ ਦਾ ਹੱਕ ਹਾਸਲ ਹੈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਨੂੰ ਵੀ ਅਸੀਂ ਸਜਦਾ ਕਰਦੇ ਹਾਂ ਕੁੱਲ ਮਨੁੱਖਤਾ ਦੇ ਜਿਹੜੇ ਅੱਜ ਵੀ ਇਹਨਾਂ ਮੁੱਢਲੇ ਮਨੁੱਖੀ ਹੱਕਾਂ ਦੇ ਲਈ ਜੇਲ੍ਹਾਂ ਦੇ ਵਿੱਚ ਬੰਦ ਨੇ ਤਸੀਹੇ ਸਹਿ ਰਹੇ ਨੇ ਉਹਨਾਂ ਨੂੰ ਸੈਲੂਟ ਕਰਦੇ ਹਾਂ ਉਹ ਸਾਰੀਆਂ ਹੀ ਮਨੁੱਖੀ ਹੱਕਾਂ ਦੀਆਂ ਅਲੰਬਰਦਾਰ ਆਰਗੇਨਾਈਜੇਸ਼ਨਸ ਜਿਨ੍ਹਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮਿਸ਼ਨ
ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਔਰ ਸਾਡੀ ਆਪਣੀ ਧਰਤੀ ਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਜਿਨ੍ਹਾਂ ਦੇ ਨਾਲ ਫਿਰ ਜੁੜੇ ਹੋਏ ਸਰ ਜਸਵੰਤ ਸਿੰਘ ਖਾਲੜਾ ਜੀ ਜਿਹੜੇ ਕਿ ਸਾਡੇ ਮਨੁੱਖੀ ਹੱਕਾਂ ਦੇ ਉਹ ਬਹੁਤ ਵੱਡੇ ਸ਼ਹੀਦ ਨੇ। ਮਾਡਰਨ ਸਾਡੇ ਇਸ ਸਾਰੀ ਤਹਿਰੀਕ ਪੰਜਾਬ ਦੇ ਮਨੁੱਖੀ ਹੱਕਾਂ ਦੀ ਦੇ ਉਹ ਪਿਤਾਮਾ ਦੇ ਤੌਰ ਦੇ ਉੱਤੇ ਜਾਣੇ ਜਾਣਗੇ। ਔਰ ਉਹਨਾਂ ਨੂੰ ਵੀ ਜਿਹੜੇ ਕਿ ਅੱਜ ਵੀ ਉਹਨਾਂ ਬਹੁਤ ਤੰਗ ਦਸਤੀ ਦੀਆਂ ਸਰਕਮਸਟੈਂਸਿਸ ਦੇ ਹੁੰਦਿਆਂ ਵੀ ਉਹ ਉੱਥੇ ਕੰਮ ਕਰ ਰਹੇ ਨੇ ਆਜ਼ਾਦੀ ਦੇ ਲਈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ। ਔਰ ਇਹ ਮੈਂ ਸਮਝਦਾ ਕਿ ਇਹ ਦਿਨ ਹੈ ਜਿਸ ਦਿਨ ਅਸੀਂ ਸਾਰੇ ਮਨੁੱਖੀ ਪਰਿਵਾਰ ਨੂੰ, ਜੇ UN ਚਾਰਟਰ ਨੇ ਇਹ ਮੰਨਿਆ ਸੀ ਕਿ ਭਾਈ ਅਸੀਂ ਸਾਰੇ ਮਨੁੱਖ ਇੱਕ ਫੈਮਿਲੀ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਜੇ ਇਹਦਾ ਆਧਾਰ ਸੀ ਕਿ ਭਾਈ ਇਹ ਅਲਟੀਮੇਟਲੀ ਜਿਹੜੀ ਖਲਕਤ ਹੈ ਉਸ ਦੇ ਹੱਕ ਨੇ, ਉਸ ਦੇ ਰਾਜਸੀ ਹੱਕ ਨੇ, ਉਸ ਦੇ ਆਰਥਿਕ ਹੱਕ ਨੇ, ਉਸ ਦੇ ਸੋਸ਼ਲ ਹੱਕ ਨੇ, ਉਸ ਦੀ ਜਿਹੜੀ ਹੈ ਕਿਤੇ ਵੀ ਜਾਣ ਦੀ ਆਜ਼ਾਦੀ ਹੈ, ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ ਹੈ ਜੀ। ਔਰ ਅੱਜ ਜਦੋਂ ਕਿ ਅਸੀਂ ਭਾਰਤ ਦੇ ਹਵਾਲੇ ਨਾਲ, ਜਿੱਥੇ ਕਿ ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਵਸਦਾ, ਉਸ ਮੁਲਕ ਦਾ ਹਾਲ ਦੇਖਦੇ ਹਾਂ ਕਿ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿਣ ਵਾਲੇ ਕਿਵੇਂ ਅੱਜ ਮਨੁੱਖੀ ਹੱਕਾਂ ਦਾ ਕਾਣ ਲਗਾਤਾਰਤਾ ਦੇ ਨਾਲ ਇਹਨਾਂ 67 ਸਾਲਾਂ 'ਚ ਕਿੰਨੇ ਜੱਲਿਆਂ ਵਾਲੇ ਬਾਗ ਇਹਨਾਂ ਨੇ ਵਰਤਾਏ, ਸਿੱਖਾਂ ਦੇ ਹਵਾਲੇ ਨਾਲ ਕਿਵੇਂ ਇੱਕ ਤੋਂ ਬਾਅਦ ਇੱਕ ਘੱਲੂਘਾਰਾ, ਜੂਨ 84, ਨਵੰਬਰ 84 ਔਰ ਕਿਵੇਂ ਲੱਖਾਂ ਨੌਜਵਾਨ ਜਿਹੜੇ ਨੇ ਉਹ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ। ਔਰ ਕਿਸ ਤਰੀਕੇ ਨਾਲ ਅੱਜ ਜਦੋਂ ਦੀਆਂ ਇਹ ਹਿੰਦੂਤਵੀ ਤਾਕਤਾਂ ਪਾਵਰ ਦੇ ਵਿੱਚ ਆਈਆਂ ਨੇ, RSS ਔਰ ਇਹਨਾਂ ਦਾ ਸਾਰਾ ਸੰਘ ਪਰਿਵਾਰ, ਕਿਵੇਂ ਮੁੱਢਲੇ ਹੱਕ ਅੱਗੋਂ ਹੋਰ ਵੀ ਜਿਹੜੇ ਨੇ ਉਹ ਖੋਏ ਜਾਣ ਲੱਗ ਪਏ ਨੇ 6 ਮਹੀਨੇ ਦੇ ਵਿੱਚ ਕਿਵੇਂ ਅੱਜ ਧਰਮ ਪਰਿਵਰਤਨ ਦੀ ਜ਼ਬਰਦਸਤੀ ਜ਼ਬਾਨ ਥੋਪਣ ਦੀ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਲਾਗੂ ਹੋ ਰਹੀਆਂ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਬੜਾ ਜ਼ਰੂਰੀ ਹੈ ਕਿ ਜਿੱਥੇ ਅਸੀਂ ਆਪਣੇ ਗੁਰਦੁਆਰਿਆਂ 'ਚ, ਔਰ ਸਿੱਖੀ ਦਾ ਤਾਂ ਆਧਾਰ ਹੀ ਜਦੋਂ ਅਸੀਂ ਮਨੁੱਖਤਾ ਦੀ ਗੱਲ ਕਰਦੇ ਹਾਂ, ਮੈਂ ਨਹੀਂ ਸਮਝਦਾ ਵੀ ਕਿਸੇ ਵੀ ਹੋਰ ਮਜ਼ਹਬ ਦੇ ਹਵਾਲੇ ਨਾਲ ਕਿਸੇ ਦੀ 2 ਵੇਲੇ ਦੀ ਇਹ ਪ੍ਰੇਅਰ ਹੋਏਗੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕਿ ਸਰਬੱਤ ਦਾ ਭਲਾ ਆਪੋ ਆਪਣੇ ਪੈਰੋਕਾਰਾਂ ਮਜ਼ਹਬਾਂ ਦੇ ਲੋਕਾਂ ਲਈ ਜਾਂ ਆਪਣੇ ਦੀਨ ਲਈ ਤਾਂ ਹਰ ਕੋਈ ਖੈਰ ਮੰਗਦਾ, ਪਰ ਇਹ ਸਿੱਖੀ ਦੇ ਹਿੱਸੇ ਆਇਆ ਹੈ। ਔਰ ਜਦੋਂ ਅਸੀਂ ਮਨੁੱਖੀ ਹੱਕਾਂ ਦੀ ਗੱਲ ਕਰੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਕਿਵੇਂ ਜਿਹੜਾ ਉਹ ਵਿਸਾਰ ਸਕਦੇ ਕਿ ਕਿਵੇਂ ਉਹਨਾਂ ਨੇ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਔਰ ਇਹ ਧਰਮ ਦੀ ਚਾਦਰ ਬਣੇ, ਤੇਗ ਬਹਾਦਰ ਧਰਮ ਦੀ ਚਾਦਰ, ਕਿ ਉਹਨਾਂ ਨੇ ਆਪਣੀ ਜਿਹੜੀ ਹੈ ਸ਼ਹਾਦਤ ਦਿੱਤੀ ਤਾਂ ਕਿ ਕਿਸੇ ਹੋਰ ਦਾ ਜਿਹੜਾ ਧਾਰਮਿਕ ਅਕੀਦਾ ਹੈ ਉਸ ਦਾ ਹੱਕ ਬਹਾਲ ਹੋਏ। ਹਾਲਾਂਕਿ ਜਿਸ ਧਰਮ ਦੇ ਲਈ ਕੀਤਾ ਉਹਨਾਂ ਦੇ ਕਿਸੇ ਵੀ ਉਸ ਸਿੰਬਲ ਦੇ ਨਾਲ ਸਿੱਖੀ ਦਾ ਨਾ ਉਦੋਂ ਵਾਸਤਾ ਸੀ ਨਾ ਅੱਜ ਹੈ। ਇਹ ਵੱਖਰੀ ਗੱਲ ਹੈ ਕਿ ਫਿਰ ਜਿਹੜੇ ਤਿਲਕ ਜੰਜੂ ਵਾਲੇ ਸੀ ਉਹਨਾਂ ਨੇ ਅੱਜ 67 ਸਾਲ 'ਚ ਸਾਡੇ ਨਾਲ ਕੀ ਕੀਤਾ ਹੈ, ਉਹਨਾਂ ਦਾ ਪਿਛਲੀਆਂ ਸਾਰੀਆਂ ਸਦੀਆਂ ਦਾ ਕੀ ਰੋਲ ਰਿਹਾ, ਉਸੇ ਸਮੇਂ ਜ਼ਿਕਰ ਕਰਦੇ। ਸੋ ਮੈਂ ਸਮਝਦਾ ਵੀ ਅਸੀਂ ਇਸ ਦਿਨ ਨੂੰ ਇਸੇ ਸਪਿਰਿਟ ਦੇ ਵਿੱਚ ਹੀ ਜਿਹੜਾ ਕਿ ਖਲਕ ਮੈਂ ਖਾਲਕ ਦਾ ਜਿਹੜਾ ਇਸ ਸਪਿਰਿਟ ਦੇ ਵਿੱਚ ਹੈ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਉਸ ਅਰਦਾਸ ਦੇ ਰਾਹੀਂ, ਉਸ ਸ਼ਬਦ ਦੇ ਰਾਹੀਂ ਸਾਨੂੰ ਉਹੀ ਆਈਡੀਅਲ ਦਿੱਤਾ ਸਰਬੱਤ ਦੇ ਭਲੇ ਦਾ, ਨਿਰੰਕਾਰ ਅੱਗੇ ਜੋਦੜੀ ਅਰਦਾਸ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਸੋ ਅਸੀਂ ਇਸ ਦਿਨ ਦੇ ਉੱਤੇ ਸਾਰੇ ਮਨੁੱਖੀ ਹੱਕਾਂ ਦੇ ਯੋਧਿਆਂ ਨੂੰ ਜਿਹੜੇ ਅੱਜ ਜੂਝ ਰਹੇ ਨੇ, ਜਿਹੜੇ ਸ਼ਹੀਦੀ ਜਾਮ ਪੀ ਗਏ, ਜਿਹੜੇ ਥਾਂ ਥਾਈਂ ਸਫ਼ਰ ਕਰ ਰਹੇ ਨੇ, ਉਹਨਾਂ ਨੂੰ ਜਿਹੜਾ ਹੈ ਉਹ ਸਿਜਦਾ ਕਰਦੇ ਆ, ਪ੍ਰਣਾਮ ਕਰਦੇ। ਜੀ ਡਾਕਟਰ ਸਾਹਿਬ, ਇਸ ਤਰ੍ਹਾਂ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤਨੀ ਜ਼ਿਆਦਾ ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।